ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਬਲਵਿੰਦਰ ਸਿੰਘ ਪਾਵਲਾ, ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ, ਐਂਟੀਲੋਪ, ਬਰਿੰਦਰ ਸਿੰਘ ਵਯਾਲ, ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਪਰਮਜੀਤ ਸਿੰਘ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਦੀ ਗਵਰਨਰ ਦੇ ਰੇਸ ਦੇ ਲਈ ਦੌੜ ਵਿੱਚ ਨਹੀਂ ਹਨ। ਇਸ ਸਟੇਟਮੈਂਟ ਤੋਂ ਬਾਅਦ ਇਹ ਲੱਗਦਾ ਵੀ ਉਹਨਾਂ ਨੇ ਆਪਣਾ ਉਹ ਡੋਰ ਓਪਨ ਰੱਖਿਆ ਹੈ ਵੀ ਜਿਹੜੀ ਵਾਈਟ ਹਾਊਸ ਦੀ 2028 ਦੇ ਵਿੱਚ ਰੇਸ ਹੋਣੀ ਆ, ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਸੀ ਕਮਲਾ ਹੈਰਿਸ ਹੋਣਾ ਤੇ, ਕਿਉਂਕਿ ਸਾਰੇ ਹੀ ਸੋਚ ਰਹੇ ਸੀ ਵੀ ਜੇ ਕਮਲਾ ਹੈਰਿਸ ਹੋਣੀ ਐਜ਼ ਏ ਗਵਰਨਰ ਕੈਂਡੀਡੇਟ ਰਨ ਕਰਦੇ ਆ ਤੇ ਉਹਨਾਂ ਦੇ ਬਹੁਤ ਜ਼ਿਆਦਾ ਚਾਂਸ ਆ ਵੀ ਉਹ ਖੁਦ ਜਿਹੜਾ ਆ ਉਹ ਗਵਰਨਰ ਦੀ ਸੀਟ ਨੂੰ ਜਿੱਤ ਜਾਣਗੇ। ਪਰ ਅੱਜ ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹਨਾਂ ਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਹੈਗੀ ਆ। ਕਮਲਾ ਹੈਰਿਸ ਦਾ ਜਨਮ ਓਕਲੈਂਡ 'ਚ ਹੋਇਆ ਸੀ। ਉਹਨੇ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਤੋਂ ਲੈ ਕੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਤੇ ਫਿਰ ਵਾਸ਼ਿੰਗਟਨ ਦੇ ਵਿੱਚ ਐਜ਼ ਏ ਸੈਨੇਟਰ ਵੀ ਰਹੇ ਆ ਤੇ ਉਸ ਤੋਂ ਬਾਅਦ ਫਿਰ ਉਹ ਐਜ਼ ਏ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਰਹੇ ਹੈਗੇ ਆ। ਸੋ ਹੁਣ ਕਮਲਾ ਹੈਰਿਸ ਉਹਨਾਂ ਦੀ ਅਨਾਉਂਸਮੈਂਟ ਤੋਂ ਬਾਅਦ ਵੀ ਉਹ ਐਜ਼ ਏ ਗਵਰਨਰ ਨਹੀਂ ਰਨ ਕਰਨਗੇ। ਸਾਬਕਾ US ਦੇ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਉਹ ਰੇਸ ਦੇ ਵਿੱਚ ਅੱਗੇ ਹੈਗੇ ਆ ਤੇ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸਾਬਕਾ ਸੈਕਟਰੀ ਜ਼ਾਵੀਅਰ ਵਸੇਰਾ, ਇਹ ਦੋਨੋਂ ਕਾਫੀ ਜਿਹੜੇ ਸਟਰੋਂਗ ਕੈਂਡੀਡੇਟ ਹੈਗੇ ਆ ਇਸ ਟਾਈਮ। ਤੇ ਕੈਪੀਟਲ ਪੋਲ ਨੇ ਪਿੱਛੇ ਜਿਹੇ ਜੋ ਸਰਵੇ ਕੀਤਾ ਸੀ ਉਹਦੇ ਵਿੱਚ ਇਹ ਸੀ ਵੀ ਕਮਲਾ ਹੈਰਿਸ ਨੂੰ 23% ਜ਼ਿਆਦਾ ਵੋਟਾਂ ਮਿਲ ਰਹੀਆਂ ਸੀਆਂ ਜੌਨ ਕਾਕਸ ਜੋ ਰਿਪਬਲਿਕਨ ਹੈਗੇ ਉਹਨਾਂ ਨਾਲੋਂ, ਤੇ ਉਹ ਤੋਂ ਬਾਅਦ 21% ਦੇ ਕਰੀਬ ਕੈਟੀ ਪੋਰਟਰ ਦੇ ਕੋਲ ਸੀਗੀਆਂ। ਸੋ ਕੈਟੀ ਪੋਰਟਰ ਤੇ ਜੋ ਦੂਸਰੇ ਜਿਹੜੇ ਆ ਸਾਬਕਾ ਸੈਕਟਰੀ ਜ਼ਾਵੀਅਰ ਵਸੇਰਾ, ਇਹ ਦੋਨੋਂ ਹੀ ਲੱਗਦਾ ਵੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਹੋਣਗੇ। ਹਾਲਾਂਕਿ 8-9 ਜਾਣੇ ਹੋਣੇ ਆ ਰੇਸ ਦੇ ਵਿੱਚ, ਕਈ ਆ, ਤੇ ਦੂਸਰੇ ਪਾਸੇ ਜਿਹੜੇ ਆ ਰਿਪਬਲਿਕਨ ਵੱਲੋਂ ਜੌਨ ਕਾਕਸ ਹੋਣਗੇ। ਜੀ ਬਿਲਕੁਲ। ਸੋ ਇਸ ਵਾਰੀ ਕਿਤੇ ਨਾ ਕਿਤੇ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਦੇਖਿਆ ਜਾਵੇ ਤਾਂ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ ਵੀ ਖਾਲੀ ਜੀ ਲੱਗ ਰਹੀ ਆ ਇਸ ਟਾਈਮ। ਕੋਈ ਏਡਾ ਤਕੜਾ ਜਿਹੜਾ ਲੀਡਰ ਆ ਉਹ ਸਮਝ ਲੋਕਾਂ ਦੇ ਨਜ਼ਰਾਂ ਦੇ ਵਿੱਚ ਮੋਹਰੇ ਜਿਹੜਾ ਉਹ ਨਹੀਂ ਹੈਗਾ। ਸੋ ਗੈਵਿਨ ਨਿਊਸਮ ਉਹ ਟਰਮ ਆਊਟ ਜਿਹੜਾ ਉਹ ਹੋ ਰਹੇ ਨੇ ਤੇ ਇਹ ਹੁਣ ਦੇਖੋ ਕੀ ਹੁੰਦਾ। ਕੇਟੀ ਪੋਰਟਰ ਨੇ ਬਹੁਤ ਜ਼ੋਰ ਲਾਇਆ ਹੈ। ਉਹ ਪਹਿਲਾਂ ਸੈਨੇਟਰ ਦੇ ਲਈ ਹੋਰ ਵੀ ਬਹੁਤ ਕੁਛ ਜਿਹੜਾ ਉਸਦੇ ਲਈ ਉਹ ਰਨ ਕਰ ਚੁੱਕੇ ਆ। ਅਸੈਂਬਲੀ ਮੈਂਬਰ ਉਹ ਪਹਿਲਾਂ ਰਹਿ ਚੁੱਕੇ ਹੈਗੇ ਆ। ਸੋ ਜਿਹੜੀ ਅਲੀਨਾ ਕਲੋਨਿਕਸ ਜਿਹੜੇ ਹੈਗੇ ਨੇ ਇਸ ਟਾਈਮ ਲਿeutenant ਗਵਰਨਰ, ਉਹਨਾਂ ਦਾ ਨਾਮ ਇੰਨਾ ਜ਼ਿਆਦਾ ਨਹੀਂ ਸੁਣੀਦਾ, ਪਰ ਲੱਗਦਾ ਵੀ ਉਹ ਵੀ ਟਰਾਈ ਜਿਹੜਾ ਉਹ ਕਰ ਸਕਦੇ ਆ। ਲਿeutenant ਗਵਰਨਰ ਜਿਹੜੇ ਆ ਗਵਰਨਰ ਦੇ ਜਿਹੜੇ ਉਹ ਜਿਹੜੇ ਇਸ ਪਦ ਦੇ ਲਈ, ਤੇ ਨਿਊਸਮ ਕਿਸੇ ਨੂੰ ਅੰਡੋਰਸ ਕਰਦੇ ਆ ਨਹੀਂ ਕਰਦੇ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਕੀ ਰਿਪਬਲਿਕਨਸ ਦੇ ਕੋਲ ਇੱਕ ਵਧੀਆ ਮੌਕਾ ਹੋਊਗਾ ਇਸ ਵਾਰ ਜਿਹੜੀ ਇਸ ਫੀਲਡ ਦੇ ਵਿੱਚ ਆਪਣੇ ਦੁਆਰਾ ਜਿਹੜੇ ਇਸ ਟਾਈਮ ਜੋ ਕੈਂਡੀਡੇਟਸ ਆ ਉਤਾਰਨ ਦੇ ਲਈ। ਆਈ ਥਿੰਕ ਇੱਕ ਸ਼ੈਰਿਫ ਵੀ ਆਲਰੇਡੀ ਉਹਨਾਂ ਨੇ ਵੀ ਆਪਣਾ ਰਨ ਐਲਾਨਿਆ ਹੋਇਆ ਆ। ਸਦਰਨ ਕੈਲੀਫੋਰਨੀਆ ਦੇ ਜਿਹੜੇ ਸ਼ੈਰਿਫ ਆ ਉਹਨਾਂ ਦੇ ਦੁਆਰਾ ਵੀ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਮੈਂ ਜਿਹੜਾ ਉਹ ਗਵਰਨਰ ਦੇ ਅਹੁਦੇ ਦੇ ਲਈ ਰਨ ਕਰਨਾ ਆ, ਕਰ ਰਹੇ ਆ ਇਨਫੈਕਟ। ਸੋ ਦੇਖਦੇ ਆ ਵੀ ਰਿਪਬਲਿਕਨਸ ਇਸ ਦੇ ਵਿੱਚ ਕਿੰਨੀ ਕੁ ਜਿਹੜੀ ਟੱਕਰ ਆ ਉਹ ਦੇ ਸਕਦੇ, ਕਿਉਂਕਿ ਇਸ ਸੂਬੇ ਨੂੰ ਜਿਹੜੀ ਬਲੂ ਸਟੇਟ ਆ, ਡੀਪ ਬਲੂ ਸਟੇਟ ਜਿਹੜਾ ਆ ਉਹ ਮੰਨਿਆ ਜਾਂਦਾ ਹੈਗਾ ਆ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰੀਏ। ਯਾਦ ਹੋਣਾ ਥੋੜੇ ਦਿਨ ਪਹਿਲਾਂ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੋਂ ਜਿਹੜਾ ਰੁਸਤਮ ਬਗਨਾਕਰ ਨਾਂ ਦਾ ਡੈਲਟਾ ਏਅਰਲਾਈਨਸ ਦਾ ਜਿਹੜਾ ਪਾਇਲਟ ਸੀ, ਭਾਰਤੀ ਮੂਲ ਦਾ ਜਿਹੜਾ ਪਾਇਲਟ ਸੀ, ਜੋ ਕਿ ਕਿਸੇ ਟਾਈਮ ਦੇ ਉੱਤੇ ਪਹਿਲਾਂ ਕੈਲੀਫੋਰਨੀਆ 'ਚ ਰਹਿੰਦਾ ਸੀ, ਇਸ ਮੌਕੇ ਫਲੋਰੀਡਾ 'ਚ ਰਹਿ ਰਿਹਾ ਸੀ, ਉਸ ਨੂੰ ਜਹਾਜ਼ ਉਤਰਦੇ ਸਮੇਂ ਹੀ ਜਿਹੜਾ ਲੋਕਾਂ ਦੇ ਸਾਹਮਣੇ, ਸਵਾਰੀਆਂ ਦੇ ਸਾਹਮਣੇ ਉੱਥੋਂ ਅਰੈਸਟ ਕਰਕੇ ਮਲਟੀਪਲ ਲਾ ਇਨਫੋਰਸਮੈਂਟ ਏਜੰਸੀ ਦੇ ਦੁਆਰਾ ਲੈ ਕੇ ਜਾਇਆ ਗਿਆ ਸੀ। ਕੋਸਟਾ ਡਿਸਟ੍ਰਿਕਟ ਦੇ ਵਿੱਚ, ਕਾਉਂਟੀ ਦੇ ਵਿੱਚ
ਉਹਦੇ ਉੱਤੇ ਜਿਹੜੇ ਕੇਸ ਆ ਉਹ ਪਾਏ ਗਏ ਸੀ, ਵੱਖ-ਵੱਖ ਚਾਰजेस ਜਿਹੜੇ ਉਹ ਆਇਦ ਕੀਤੇ ਗਏ ਆ। ਅੱਜ ਕਾਂਟਰਾ ਕੋਸਟਾ ਦੇ ਜਿਹੜੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਐਲਾਨ ਕੀਤਾ ਆ ਵੀ ਰੁਸਤਮ ਜਿਹੜੇ ਬਗਨਾਕਰ ਦੇ ਉਲਟ 24 ਜਿਹੜੇ ਕਾਊਂਟ ਆ ਫੈਲਨੀ ਕੰਪਲੇਂਟ ਦੇ ਜਿਹੜੇ ਉਹ ਪਾਏ ਗਏ ਆ 2018 ਤੋਂ ਲੈ ਕੇ 2023 5 ਸਾਲ ਤੱਕ। ਕਹਿੰਦੇ ਵੀ ਉਸਨੇ ਸੈਕਸ਼ੂਅਲ ਅਬਿਊਜ਼ ਕੀਤਾ ਆ ਇੱਕ ਮਾਈਨਰ ਦਾ, ਨਾਬਾਲਗ ਬੱਚੇ ਦਾ। 34 ਸਾਲਾਂ ਦੇ ਇਸ ਪਾਇਲਟ ਨੂੰ ਇਸ ਮੌਕੇ $15 ਮਿਲੀਅਨ ਦੀ ਬੌਂਡ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। 10 ਸਾਲ ਤੋਂ ਛੋਟੀ ਉਮਰ ਦੇ ਬੱਚੇ ਦੇ ਨਾਲ ਇਹ ਸੈਕਸ਼ੂਅਲ ਐਕਟਸ ਦੇ ਵਿੱਚ ਅੰਗੇਜ ਹੁੰਦਾ ਰਿਹਾ ਆ। ਉਸ ਦੇ ਨਾਲ ਇਸਨੇ ਜਿਹੜੇ ਯੌਨ ਸੰਬੰਧ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ਾਂ ਕੀਤੀਆਂ ਉਹ ਕੀਤੇ ਆ। ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਜਦ ਲਾ ਐਨਫੋਰਸਮੈਂਟ ਉਸ ਬੱਚੇ ਦੇ ਨਾਲ ਕਹਿੰਦੇ ਗੱਲ ਕਰ ਰਹੇ ਸੀ, ਉਸਨੇ ਦੱਸਿਆ ਵੀ 6 ਸਾਲ ਦੀ ਉਮਰ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਜਿਹੜੇ ਆ ਹਫਤੇ 'ਚ 2-2 3-3 ਵਾਰੀ ਉਸ ਦੇ ਨਾਲ ਇਸ ਨੇ ਸੈਕਸ਼ੂਅਲ ਅਬਿਊਜ਼ ਕਰਤਾ ਜਿਹੜਾ ਹੋ ਰਿਹਾ ਆ। ਨਾਲ ਹੀ ਜਿਹੜੇ ਇਸ ਦੇ ਵਿੱਚ 45 ਸਾਲਾਂ ਦੀ ਇੱਕ ਜਿਹੜੀ ਬੀਬੀ ਆ ਉਸ ਨੂੰ ਚਾਰਜ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਅਜੇ ਤੱਕ ਕਹਿੰਦੇ ਵੀ ਆਪਸ ਦੇ ਵਿੱਚ ਕੀ ਰਿਲੇਸ਼ਨ ਆ ਉਹ ਪਤਾ ਜਿਹੜਾ ਉਹ ਐਗਜ਼ੈਕਟਲੀ ਨਹੀਂ ਪਤਾ, ਪਰ ਕਈ ਬਾਅਦ ਦੇ ਵਿੱਚ ਜਿਹੜੀ ਈਸਟ ਵੇ ਟਾਈਮਜ਼ ਆ ਉਹਨਾਂ ਨੇ ਜਿਹੜਾ ਉਹ ਕਲੇਮ ਕੀਤਾ ਵੀ ਅਥਾਰਟੀਜ਼ ਨੇ ਦੱਸਿਆ ਆ ਵੀ ਇਹ ਜਿਹੜੀ ਬੀਬੀ ਫੜੀ ਗਈ ਆ ਇਹ ਕੋਈ ਹੋਰ ਨਹੀਂ, ਇਸ ਦੀ ਜਿਹੜੀ ਉਸ ਬੱਚੀ ਦੀ ਮਾਂ ਹੀ ਸੀਗੀ ਜਿਸ ਦੇ ਨਾਲ ਇਸਨੇ ਇਹ ਸੈਕਸ਼ੂਅਲ ਜਿਹੜੀ ਆ ਅਬਿਊਜ਼ ਕੀਤਾ ਸੀਗਾ। ਸੋ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ ਇਹ ਪਾਇਲਟ ਆਪਣੇ ਆਪ ਨੂੰ ਖਵਾਉਂਦਾ ਤੇ ਕੰਮ ਜਿਹੜੇ ਉਹ ਇੰਨੇ ਘਿਨਾਉਣੇ। ਤੇ ਉਸ ਤੋਂ ਵੀ ਜਿਹੜੀ ਆ ਹੈਰਾਨੀ ਵਾਲੀ ਗੱਲ ਕਹਿ ਲਓ ਜਾਂ ਕਹਿ ਲਓ ਵੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਜਿਹੜੀ ਗੱਲ ਆ ਵੀ ਉਹ ਬੱਚੀ ਦੀ ਜਿਹੜੀ ਮਾਂ ਆ ਉਹ ਇਸ ਕੁਕਰਮ ਦੇ ਵਿੱਚ ਨਾਲ ਸ਼ਾਮਲ ਸੀਗੀ। ਸੋ ਇਸੇ ਹੀ ਚਾਰजेस ਦੇ ਵਿੱਚ ਉਸ ਬੀਬੀ ਨੂੰ ਵੀ ਹੁਣ ਨਾਲ ਬੁੱਕ ਜਿਹੜਾ ਉਹ ਕੀਤਾ ਗਿਆ ਆ। ਇਹ ਦੋਨੋਂ ਹੀ ਜਾਣੇ ਮਾਰਟਿਨੀਜ਼ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਇਸ ਟਾਈਮ ਹਿਰਾਸਤ ਵਿੱਚ ਰੱਖੇ ਗਏ ਹੈਗੇ ਆ। ਇਹਨੇ ਸੋਚਿਆ ਹੋਣਾ ਵੀ ਮੈਂ ਚੱਲ ਇੱਥੋਂ ਕੈਲੀਫੋਰਨੀਆ ਤੋਂ ਮੂਵ ਕਰ ਜਾਣਾ ਤੇ ਸ਼ਾਇਦ ਕਦੀ ਇਸ ਚੀਜ਼ ਦਾ ਪਤਾ ਨਹੀਂ ਲੱਗੂਗਾ, ਪਰ ਇਹ ਵੀ ਕੱਬੇ ਸੀਗੇ ਕਈ ਸਾਲਾਂ ਤੋਂ, ਕਈ ਮਹੀਨਿਆਂ ਤੋਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਵੈਂਚੁਅਲੀ ਜਦ ਇਹ ਕੈਲੀਫੋਰਨੀਆ ਦੇ ਵਿੱਚ ਲੈਂਡ ਹੋਇਆ ਤੇ ਇਸ ਨੂੰ 에ਅਰਪੋਰਟ ਤੋਂ ਹੀ ਘੜੀਸ ਕੇ ਜਿਹੜਾ ਇਹਨਾਂ ਨੇ ਚੱਕ ਲਿਆਂਦਾ। ਡੈਲਟਾ 에ਅਰਲਾਈਨਸ ਦਾ ਇਹ ਜਿਹੜਾ ਪਾਇਲਟ ਸੀ, ਡੈਲਟਾ ਨੇ ਆਲਰੇਡੀ ਇਸ ਤੋਂ ਆਪਣੀ ਜਿਹੜੀ ਦੂਰੀ ਆ ਉਹ ਬਣਾ ਲਈ ਆ ਤੇ ਇਹ ਉਸ ਬੱਚੀ ਦੀ ਮਾਂ, ਇਹ ਦੋਨਾਂ ਜਾਣਿਆਂ ਨੂੰ ਹੁਣ 24 ਜਿਹੜੇ ਕਾਊਂਟ ਦੇ ਉੱਤੇ ਜਿਹੜਾ ਆ ਉਹ ਚਾਰਜ ਕੀਤਾ ਗਿਆ ਤੇ $15 ਮਿਲੀਅਨ ਦੇ ਉੱਤੇ ਇਸ ਦੀ ਬੇਲ ਜਿਹੜੀ ਉਹ ਰੱਖੀ ਗਈ ਆ। ਜੇ ਇਹ ਸਜ਼ਾ ਜਿਹੜੀ ਜੇ ਚਾਰਜ ਇਸ ਦੇ ਉੱਤੇ ਸਾਬਤ ਹੋ ਜਾਂਦੇ ਆ 15 ਸਾਲ ਤੋਂ ਲੈ ਕੇ ਘੱਟੋ ਘੱਟ 15 ਸਾਲ ਤੋਂ ਲੈ ਕੇ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਇਹਨਾਂ ਨੂੰ ਹੋ ਸਕਦੀ ਆ। ਬਹੁਤ ਹੀ ਮਾੜੀ ਹਰਕਤ ਕੀਤੀ ਹੈ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਾਂ ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਪਾਕਿਸਤਾਨ ਦੇ ਨਾਲ ਡੀਲ ਬਣਾ ਲਈ ਆ ਟੈਰਿਫ ਦੇ ਮਾਮਲੇ ਦੇ ਵਿੱਚ। ਇੰਡੀਆ ਦੇ ਉੱਤੇ 25% ਟੈਰਿਫ ਲਾ ਦਿੱਤੇ ਆ, ਪਲੱਸ ਉਹ ਪਲੈਂਟੀ ਲਾਈ ਜਾਊਗੀ ਜਿਹੜੀ ਅਪ ਟੂ 100% ਤੱਕ ਹੋ ਸਕਦੀ ਆ ਜਦੋਂ ਇੰਡੀਆ ਵਾਲੇ ਰਸ਼ੀਆ ਤੋਂ ਲਗਾਤਾਰ ਗੈਸ ਖਰੀਦਦੇ ਰਹੇ ਹੈਗੇ ਆ। ਤੇ ਉਸ ਤੋਂ ਬਾਅਦ ਦੁਪਹਿਰ ਟਰੰਪ ਉਹਨਾਂ ਨੇ ਫਿਰ ਅਨਾਉਂਸ ਕਰਤਾ ਵੀ ਉਹ ਸਾਊਥ ਕੋਰੀਆ ਦੇ ਨਾਲ ਜਿਹੜੀ ਆ ਡੀਲ ਉਹਨਾਂ ਦੀ ਬਣ ਗਈ ਹੈਗੀ ਆ 15% ਟੈਰਿਫ ਦੇ ਉੱਤੇ। ਤੇ ਇਹਦਾ ਮਤਲਬ ਇਹ ਹੈ ਵੀ ਜਿਹੜਾ 25% ਪਹਿਲਾਂ ਲਾਇਆ ਗਿਆ ਸੀ ਉਸ ਨੂੰ ਘਟਾ ਕੇ ਜਿਹੜਾ 15% ਕੀਤਾ ਗਿਆ। ਪਲੱਸ ਸਾਊਥ ਕੋਰੀਆ ਨੇ ਇਹ ਕਿਹਾ ਵੀ ਉਹ ਯੂਐਸ ਨੂੰ $350 ਬਿਲੀਅਨ ਇਨਵੈਸਟਮੈਂਟਸ ਦੇ ਲਈ ਦੇਣਗੇ ਜੋ ਕਿ ਅਮਰੀਕਾ ਉਸ ਨੂੰ ਕੰਟਰੋਲ ਕਰੂਗਾ। ਤੇ ਸੇਮ ਡੀਲ ਆ ਜਿਹੜੀ ਯੂਐਸ ਤੇ ਜਾਪਾਨ ਦੇ ਨਾਲ ਹੋਈ ਆ, ਆਲਮੋਸਟ ਸੇਮ ਡੀਲ ਜਿਹੜੀ ਹੋਈ ਆ। ਸੋ ਵੱਖ-ਵੱਖ ਜਿਹੜੀਆਂ ਡੀਲਸ ਆ ਉਹ ਲਗਾਤਾਰ ਟਰੰਪ ਨਹੀਂ ਬਣਾ ਰਹੇ ਆ ਤੇ ਆਪਣੇ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਹੈਗੇ ਆ। ਪਰ ਇੰਡੀਆ ਦੇ ਮਾਮਲੇ ਦੇ ਵਿੱਚ ਸਵੇਰੇ ਉਹਨਾਂ ਨੇ ਕੀਤਾ ਸੀ ਟਵੀਟ ਪਈ, ਹਾਲਾਂਕਿ ਦੋਸਤ ਹੈਗੇ ਆ ਪਰ ਸਾਨੂੰ ਲੁੱਟਿਆ ਬਹੁਤ ਆ ਪਿਛਲੇ ਸਮੇਂ ਦੇ ਵਿੱਚ, ਇਸ ਕਰਕੇ ਅਸੀਂ ਜਿਹੜਾ ਟੈਰਿਫ ਲਾਉਣ ਜਾ ਰਹੇ ਆ। ਤੇ ਉਹ ਤੋਂ ਬਾਅਦ ਇਹ ਵੀ ਖਬਰ ਆਈ ਸੀ ਵੀ ਹੋ ਸਕਦਾ ਵੀ ਜਿਹੜੀ ਸਾਡੀ ਡੀਲ ਆ ਲਾਗੇ ਹੋ ਜਾਵੇ ਇੰਡੀਆ ਦੇ ਨਾਲ। ਸੋ ਪੂਰੀ ਤਰ੍ਹਾਂ ਜੇ ਆਪਾਂ ਪੰਜਾਬੀ ਵਾਲੀ ਲੈਂਗੁਏਜ ਕਹਿਣਾ ਹੋਵੇ, ਪੂਰੀ ਬਾਂਹ ਮਰੋੜੀ ਹੋਈ ਹੈ ਇਸ ਟਾਈਮ ਮੋਦੀ ਸਰਕਾਰ ਦੀ। ਸੋ ਬਾਂਹ ਮਰੋੜ ਕੇ ਕਿਸੇ ਟਾਈਮ ਵੀ ਇਹ ਜਿਹੜੀ ਡੀਲ ਆ ਟਰੰਪ ਹੁਣੀ ਬਣਾ ਸਕਦੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਇਹ ਜਿਹੜਾ ਆਪਾਂ ਦੱਸਦੇ ਜਾਈਏ ਵੀ ਜਿਹੜੀ ਇਹ ਦੂਜੀ ਡੀਲ ਤੇਲ ਵਾਲੀ ਆ 25% ਟੈਰਿਫ ਵਾਲੀ ਕੀਤੀ ਸੀ, ਫਿਰ ਇਹ ਦੁਪਹਿਰ ਨੂੰ ਇਹਨਾਂ ਨੇ ਅਨਾਉਂਸ ਕੀਤਾ ਵੀ ਇੰਡੀਆ ਦਾ ਜਿਹੜਾ ਗਵਾਂਢੀ ਮੁਲਕ ਪਾਕਿਸਤਾਨ ਉਹਨਾਂ ਦੇ ਨਾਲ ਕਹਿੰਦੇ ਵੀ ਮੇਰੀ ਡੀਲ ਹੋ ਚੁੱਕੀ ਆ
ਜਿੱਥੇ ਪਾਕਿਸਤਾਨ ਤੇ US ਇਕੱਠੇ ਕੰਮ ਕਰਨਗੇ ਤੇਲ ਭੰਡਾਰ ਬਣਾਉਣ ਦੇ ਲਈ, ਡਿਵੈਲਪ ਕਰਨਗੇ ਤੇਲ ਭੰਡਾਰ। ਕਿਹੜੀ ਜਿਹੜੀ ਤੇਲ ਕੰਪਨੀ ਹੋਣੀ ਆ ਉਸ ਨੂੰ ਕਹਿੰਦੇ ਵੀ ਅਸੀਂ ਚੁਣਿਆ ਜਾਊਗਾ, ਤੇ ਕਹਿੰਦੇ ਵੀ ਉਹ ਲੀਡ ਕਰਨ, ਜਿਹੜੀ ਉਹ ਕੰਪਨੀ ਲੀਡ ਕਰੂਗੀ ਇਸ ਪਾਰਟਨਰਸ਼ਿਪ ਨੂੰ। ਤੇ ਕਹਿੰਦੇ ਹੂ ਨੋਜ਼, ਖੌਰੇ ਕੀ ਪਤਾ ਵੀ ਇਹ ਜਿਹੜੇ ਤੇਲ ਰਿਜ਼ਰਵ ਆ ਭਾਰਤ ਨੂੰ ਹੀ ਬਾਅਦ ਦੇ ਵਿੱਚ ਵੇਚੇ ਜਿਹੜੇ ਹੋ ਜਾਣ। ਸੋ ਜਿੱਦਾਂ ਤੁਸੀਂ ਕਿਹਾ ਵੀ ਬਾਂਹ ਮਰੋੜੀ ਨਹੀਂ, ਇੱਕ ਨਹੀਂ, ਮੈਨੂੰ ਲੱਗਦਾ ਦੂਜੀ ਵੀ ਨਾਲ ਜਿਹੜੀ ਉਹ ਮਰੋੜ ਲਈ ਆ, ਤੇ ਮੋਹਰੇ ਜਿਹੜਾ ਆ ਉਹਨਾਂ ਨੂੰ ਇਸ ਟਾਈਮ ਲਾਇਆ ਹੋਇਆ ਆ। ਹਰਜੋਤ ਸਿੰਘ ਜੀ, ਗੱਲ ਇਦਾਂ ਆ ਵੀ ਬਾਣੀਆ ਕਹਿੰਦਾ ਸੀ ਮੈਂ ਹੱਥ ਨਹੀਂ ਖੋਲਣਾ, ਤੇ ਟਰੰਪ ਕਹਿੰਦਾ ਮੈਂ ਗੰਡਾਸੀ ਦੇ ਨਾਲ ਗੋਟੀ ਵੱਢ ਲੈਣਾ। ਸੋ ਹੁਣ ਉਹ ਹਿਸਾਬ ਜਿਹੜਾ ਇਸ ਟਾਈਮ ਇੰਡੀਆ ਦੇ ਨਾਲ ਜਿਹੜਾ ਟਰੰਪ ਹੁਣਾਂ ਨੇ ਇਹ ਕੀਤਾ ਹੋਇਆ ਆ ਵੀ ਭਾਈ ਤੂੰ ਟ੍ਰੇਡ ਡੀਲ ਬਣਾਉਣ ਨੂੰ ਆਨਾਕਾਨੀ ਕਰਦਾ ਆ, ਜੇ ਇਦਾਂ ਨਹੀਂ ਮੰਨਦਾ ਤੇ ਫਿਰ ਆਪਾਂ ਕੰਨ ਜਿਹੜਾ ਉਹ ਟੇਢਾ ਕਰਕੇ ਤੇਰਾ ਜਿਹੜਾ ਉਹ ਫੜਦੇ ਆ। ਸੋ ਬੈਠਕਾਂ ਉੱਤੋਂ ਕਢਾਉਣੀਆਂ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਤੇ ਬ੍ਰਿਕਸ ਨੂੰ ਲੈ ਕੇ ਵੀ ਉਹਨਾਂ ਨੇ ਜਿੱਦਾਂ ਸਵੇਰੇ ਜਿਹੜਾ ਉਹ ਦੱਸ ਦਿੱਤਾ ਸੀਗਾ ਵੀ ਕੀ ਜਿਹੜੀ ਸਿਚੁਏਸ਼ਨ ਆ ਉਹ ਚੱਲ ਰਹੀ ਆ, ਵੀ ਬ੍ਰਿਕ ਦੇ ਨਾਲ ਤੁਸੀਂ ਟੈਕਸ ਜਿਹੜੇ US ਦੇ ਡਾਲਰ ਉਹਨੂੰ ਤੋੜਨਾ ਚਾਹੁੰਦੇ ਆ, ਵੀ ਐ ਨਹੀਂ ਜਿਹੜੀ ਉਹ ਗੱਲ ਬਣਨੀ। ਸੋ ਮੋਦੀ ਇਸ ਟਾਈਮ ਕਸੂਤਾ ਜਿਹੜਾ ਇਸ ਦੇ ਵਿੱਚ ਫਸਿਆ ਪਿਆ ਆ। ਕੀ ਬਣੂਗਾ ਅੱਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ। ਇਸੇ ਦੇ ਨਾਲ ਹੀ ਸੰਬੰਧਿਤ ਜੋੜ ਕੇ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਟ੍ਰੈਜਰੀ ਸਕੱਤਰ ਜਿਹੜੇ ਆ, ਟ੍ਰੈਜਰੀ ਡਿਪਾਰਟਮੈਂਟ ਆ, ਉਹਨਾਂ ਨੇ ਅੱਜ ਜਿਹੜੀਆਂ ਉਹਨਾਂ ਕੰਪਨੀਆਂ ਨੂੰ ਸੈਂਕਸ਼ਨ ਕਰ ਦਿੱਤਾ ਆ, ਪਾਬੰਦ ਕਰ ਦਿੱਤਾ ਆ, ਜਿਨ੍ਹਾਂ ਨੇ ਈਰਾਨ ਦੇ ਜਿਹੜੇ ਉਹ ਤੇਲ ਖਰੀਦਦੇ ਜਿਹੜੇ ਹੋ ਰਹੇ ਆ। 50 ਜਿਹੜੇ ਇੰਡੀਵਿਜੂਅਲ ਤੇ ਜਿਹੜੀਆਂ ਐਂਟੀਟੀਜ਼ ਆ ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਇਸ ਮੌਕੇ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲੱਗੀਆਂ ਆ 2018 ਤੋਂ ਬਾਅਦ ਦੇ ਵਿੱਚ। ਬਿਗੇਸਟ ਈਰਾਨ ਰਿਲੇਟਡ ਸੈਂਕਸ਼ਨਸ ਜਿਹੜਾ ਪੈਕੇਜ ਆ ਉਹ ਪੇਸ਼ ਕੀਤਾ ਗਿਆ ਹੈ। ਈਰਾਨ ਦੇ ਨਾਲ ਆਪਾਂ ਨੂੰ ਪਤਾ ਵੀ ਪੇਚਾ ਪਿਆ ਹੈ, B2 ਬੰਬਰਸ ਦੇ ਨਾਲ ਉਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਜਿਹੜੇ ਉਹ ਬੰਬ ਸਿੱਟੇ ਗਏ ਸੀਗੇ। ਤੇ ਉਸ ਦੇ ਵਿੱਚ ਕਹਿੰਦੇ ਵੀ ਜਿਹੜਾ ਮੁਹੰਮਦ ਹੁਸੈਨ ਸ਼ਮਕਾਨੀ, ਹੁਸੈਨ ਜਿਹੜਾ ਆ ਇਹ ਅਲੀ ਸ਼ਮਕਾਨੀ ਦਾ ਜਿਹੜਾ ਮੁੰਡਾ ਆ, ਕਹਿੰਦੇ ਵੀ ਉਹ ਲੀਡ ਕਰ ਰਿਹਾ ਸੀਗਾ ਸ਼ਿਪਿੰਗ ਅੰਪਾਇਰ ਨੂੰ, ਜਿਸ ਦੇ ਜ਼ਰੀਏ ਇਹ ਚੋਰੀ ਦੇਣੀ ਇੱਕ ਹਿਸਾਬ ਦੇ ਨਾਲ ਤੇਲ ਲੈ ਕੇ ਜਾ ਰਹੇ ਸੀ ਤੇ ਤੇਲ ਜਿਹੜਾ ਆ ਇਸ ਨੂੰ ਵੇਚਿਆ ਜਾ ਰਿਹਾ ਸੀ। ਸੈਕਟਰੀ ਆਫ ਟ੍ਰੈਜਰੀ ਜਿਹੜੇ ਆ ਸਕਾਟ ਬੈਸੈਂਟ, ਉਹਨਾਂ ਨੇ ਜਿਹੜਾ ਉਹ ਦੱਸਿਆ ਜੀ ਜਿਹੜਾ ਸ਼ਮਕਾਨੀ ਪਰਿਵਾਰ ਆ ਉਹਦੀਆਂ ਜਿਹੜੀਆਂ ਸ਼ਿਪਿੰਗ ਅੰਪਾਇਰ ਦੀਆਂ ਹਾਈਲਾਈਟਸ ਆ, ਉਹ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਲੈਵਰੇਜ ਕਰਦੇ ਸੀ ਆਪਣੇ ਪੋਜੀਸ਼ਨ ਨੂੰ, ਤੇ ਉਹ ਉਹਨਾਂ ਨੇ ਆਪਣੀ ਬਹੁਤ ਜ਼ਿਆਦਾ ਧਨ ਦੌਲਤ ਜਿਹੜੀ ਆ ਉਹ ਬਣਾਈ ਆ। ਸੋ ਕਹਿੰਦੇ ਵੀ 115 ਸੈਂਕਸ਼ਨਸ ਅੱਜ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਆ, ਹੁਣ ਤੱਕ ਦੀਆਂ ਲਾਰਜੈਸਟ ਟੂ ਡੇਟ ਆ, ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜਾ ਕੈਂਪੇਨ ਸ਼ੁਰੂ ਕੀਤਾ ਹੈ ਮੈਕਸਿਮਮ ਪ੍ਰੈਸ਼ਰ ਔਨ ਈਰਾਨ। ਤੇ ਹਰਜੋਤ ਸਿੰਘ ਜੀ, ਅਚੰਭੇ ਵਾਲੀ ਗੱਲ ਆ ਜਾਂ ਨਹੀਂ, ਇਸ ਦੇ ਵਿੱਚ ਭਾਰਤੀ ਮੂਲ ਦਾ ਇੱਕ ਜਿਹੜਾ ਪਟੇਲ ਆ ਉਹ ਵੀ ਜਿਹੜਾ ਇਸ ਦੇ ਵਿੱਚ ਆਇਆ ਹੈਗਾ ਆ। ਟੀਓਡੋਰ ਸ਼ਿਪਿੰਗ UAE ਦੀ ਜਿਹੜੀ ਬੇਸਡ ਵੈਸਲ ਮੈਨੇਜਮੈਂਟ ਫਰਮ ਆ, ਉਹਨੂੰ ਕਹਿੰਦੇ ਮਿਲੀਅਨਸ ਆਫ ਡਾਲਰ ਇਸ ਦੇ ਵਿੱਚੋਂ ਜਿਹੜੇ ਉਹ ਮਿਲੇ ਆ। ਮਾਰਸ਼ਲ ਆਈਲੈਂਡਸ ਦੀ ਜਿਹੜੀ ਇੱਕ ਸ਼ਿਪਿੰਗ ਕੰਪਨੀ ਕੋਰਾ ਲਾਈਨਸ ਆ, ਇਹ ਸਬਸਿਡਰੀ ਆ ਟੀਓਡੋਰ ਸ਼ਿਪਿੰਗ ਦੀ। ਇਹ ਕਹਿੰਦੇ UAE ਬੇਸਡ ਇੰਡੀਅਨ ਨੈਸ਼ਨਲ ਪੰਕਜ ਨਾਗਜੀ ਭਾਈ ਪਟੇਲ, ਉਹ ਜਿਸ ਦਾ ਐਗਜ਼ੈਕਟਿਵ ਐਜ਼ ਸਰਵ ਕਰਦਾ ਆ, ਉਹ ਕਹਿੰਦੇ ਵੀ ਹੋਰ ਕਈ ਜਿਹੜੀਆਂ ਸ਼ਿਪਿੰਗ ਕੰਪਨੀਜ਼ ਦੇ ਨਾਲ ਜਿਹੜੇ ਹੁਸੈਨ ਦੇ ਨੈਟਵਰਕ, ਇਰਾਨੀਅਨ ਆਇਲ ਨੈਟਵਰਕ, ਸ਼ਿਪਿੰਗ ਆਇਲ ਨੈਟਵਰਕ ਦੇ ਵਿੱਚ ਜੁੜਿਆ ਹੋਇਆ ਸੀ, ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਗਾਜ ਨਾਲ ਦੇ ਨਾਲ ਡਿੱਗੀ ਆ। ਸ਼੍ਰੀ ਜੀ ਜੈਮਸ ਲਿਮਟਿਡ ਕਰਕੇ ਕਹਿੰਦੇ ਇੰਡੀਅਨ ਬੇਸਡ ਕੰਪਨੀ ਦਾ ਇਹ ਪਟੇਲ ਡਾਇਰੈਕਟਰ ਵੀ ਹੈਗਾ ਆ। ਸੋ ਇਸ ਮੌਕੇ ਇੰਡੀਆ ਦੀ ਜਿਹੜੀ ਹਰਜੋਤ ਸਿੰਘ ਜੀ ਕੱਲੀ ਤੇਲ ਭੰਡਾਰ 25% ਟੈਰਿਫ ਉਹੀ ਕਰਕੇ ਨਹੀਂ, ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਇਸ ਨੂੰ ਜਿਹੜਾ ਕਹਿ ਲਓ ਵੀ ਘੜੀਸਿਆ ਜਿਹੜਾ ਹੋ ਜਾ ਰਿਹਾ ਆ। ਦੋ ਹੋਰ ਜਿਹੜਾ ਸ਼ਿਕੰਜਾ ਆ ਉਹ ਮੋਦੀ ਉਹਨਾਂ ਤੇ ਕੱਸਿਆ ਗਿਆ ਆ ਟੈਰਿਫ ਨੂੰ ਲੈ ਕੇ। ਫਿਰ ਕਿੰਨੇ ਜਿਹੜੇ ਗੁਜਰਾਤੀ ਮੂਲ ਦੇ ਬੰਦੇ ਹਰ ਰੋਜ਼ ਕੋਈ ਨਾ ਕੋਈ ਫੜ ਹੋ ਰਿਹਾ, ਤੁਸੀਂ ਦੇਖਦੇ ਆ ਜਦੋਂ ਕੋਈ ਪੰਜਾਬੀ ਫੜ ਹੁੰਦਾ ਨਾ, ਇੰਡੀਆ ਦਾ ਮੀਡੀਆ ਚਮਕਾ ਕੇ ਲਾਉਂਦਾ ਉੱਤੇ ਵੀ ਦੇਖੋ ਜੀ ਆਹ ਸਿੱਖ ਫੜ ਹੋ ਗਿਆ। ਸਿੱਖ ਤਾਂ ਕੀ, ਉਹ ਖਾਲਿਸਤਾਨੀ ਕਹਿੰਦੇ ਆ। ਤੇ ਪਰ ਦੂਸਰੇ ਪਾਸੇ ਹੁਣ ਤੁਸੀਂ ਦੇਖ ਲਓ ਵੀ ਹਰ ਰੋਜ਼ ਇਹ ਹੋ ਰਿਹਾ। ਤੇ H1 ਵੀਜ਼ੇ ਨੂੰ ਲੈ ਕੇ ਵੀ ਜਿਹੜਾ ਆ ਬਹੁਤ ਜ਼ਿਆਦਾ ਜਿਹੜੇ ਫਿਕਰ ਦੇ ਵਿੱਚ ਲੋਕ ਹੈਗੇ ਆ ਵੀ ਸਾਡੇ ਨਾਲ ਹੁਣ ਵਾਪਰਨਾ ਕੀ ਆ। ਤੁਹਾਡੇ ਸਾਡੇ ਤੇ ਕੀ ਅਸਰ ਹੋਣਾ। ਸਵੇਰੇ ਰਾਜਕਰਮਵੀਰ ਸਿੰਘ ਉਹਨਾਂ ਨੇ ਦੱਸਿਆ ਸੀ ਵੀ ਜਿਹੜੇ ਇੰਡੀਆ ਤੋਂ ਆ ਰਹੇ ਆ, ਸਮਾਨ ਲੈ ਕੇ ਆ ਰਹੇ ਆ, ਜਦੋਂ ਤੁਹਾਨੂੰ ਕਸਟਮ ਵਾਲਿਆਂ ਨੇ ਪੁੱਛਣਾ ਆ ਤੇ ਉਹਦੇ ਤੇ 25% ਪਲੱਸ ਪਤਾ ਨਹੀਂ ਕਿੰਨਾ ਟੈਕਸ ਲੱਗਣਾ ਆ।
ਤੇ ਅੱਜ ਮੈਂ ਕਈ ਸਮੇਂ ਤੋਂ ਜਿੰਨੇ ਵੀ ਆਪਣੇ ਜਿਹੜੇ NRI ਹੈਗੇ ਆ, ਬਾਹਰ ਵੱਸਦੇ ਹੈਗੇ, ਵੀ ਭਈ ਜਿਹੜਾ ਤੁਹਾਡਾ ਇੰਡੀਆ ਦੀਆਂ ਬੈਂਕਾਂ 'ਚ ਪੈਸਾ ਆਏਗਾ ਉਹ ਕਢਾ ਲਿਓ, ਉਹ ਥੱਲੇ ਨੂੰ ਜਾਈ ਜਾਂਦਾ ਆ। ਅੱਜ ਵਾਲੀ ਇੱਕੋ ਸਟੇਟਮੈਂਟ ਦੇ ਨਾਲ ਹੁਣ ਅੱਜ $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 70 ਪੈਸੇ ਹੋ ਗਏ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਰੁਪਈਆ ਕਿੱਧਰ ਨੂੰ ਜਾ ਰਿਹਾ ਹੈਗਾ। ਹਰਜੋਤ ਸਿੰਘ ਜੀ, ਇੱਥੇ ਮੌਕਾ ਆ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਚੱਲ ਰਿਹਾ ਨਾ, ਉਹ ਦਿਖਾਉਣ ਦੇ ਲਈ ਵੀ ਆਹ ਦੇਖੋ, ਜੀ ਭਾਰਤੀ ਮੂਲ ਦੇ ਬੰਦੇ ਅਮਰੀਕਨ ਇੰਟਰਸਟ ਦੇ ਉਲਟ ਇਰਾਨੀਅਨ ਤੇਲ ਕੰਪਨੀਆਂ ਦੇ ਨਾਲ ਜਿਹੜੇ ਜੁੜੇ ਹੋਏ ਆ। ਟਰੰਪ ਹੁਣਾਂ ਨੇ ਸਪਸ਼ਟ ਜਿਹੜਾ ਉਹ ਆਪ ਕਿਹਾ ਵੀ ਇੰਡੀਆ ਵਾਲੇ ਜਿਹੜੇ ਰਸ਼ੀਆ ਦੇ ਨਾਲ ਜਿਹੜਾ ਉਹ ਮਿਲ ਕੇ ਚੱਲਦੇ ਆ, ਤੇਲ ਉਹਨਾਂ ਤੋਂ ਲੈਂਦੇ ਆ ਤੇ ਹੋਰ ਸਾਰਾ ਕੁਝ ਕਰਦੇ ਆ। ਇਹ ਤੋਂ ਵਧੀਆ ਮੌਕਾ ਤੁਹਾਡੇ ਕੋਲ ਨਹੀਂ ਜਿਹੜਾ ਉਹ ਆਉਣਾ। ਸੋ ਜਿਹੜੀ ਐਤਵਾਰ ਨੂੰ ਤੁਸੀਂ ਜਿਹੜਾ ਸਾਨੂੰ ਦੱਸਿਆ ਗਿਆ ਸੀਗਾ ਵੀ ਬਹੁਤ ਸਾਰੇ ਗੁਰੂ ਘਰਾਂ 'ਚ ਡਰਾਈਵ ਹੋਣੀ ਆ, ਹੁਣ ਇਹ ਕਰ ਵੀ ਦਿਓ। ਇਹ ਨਾ ਹੋਵੇ ਵੀ ਤੁਸੀਂ ਸਾਨੂੰ ਕਹਿਤਾ, ਅਸੀਂ ਅਨਾਉਂਸ ਕਰਤਾ ਤੇ ਬਾਅਦ ਦੇ ਵਿੱਚ ਉਹਦੇ ਗੁਰੂ ਘਰਾਂ ਦੇ ਵਿੱਚ ਲੋਕ ਵੇਖਦੇ ਹੋਣ ਵੀ ਅਸੀਂ ਕਿਹੜੀ ਪਟੀਸ਼ਨ ਤੇ ਸਾਈਨ ਕਰਨਾ, ਉੱਥੇ ਗਾਂ ਕੋਈ ਬੰਦੇ ਨਾ ਹੋਣ। ਆਈਪੈਡ ਲੈ ਕੇ, ਫੋਨ ਲੈ ਕੇ ਲੋਕਾਂ ਤੋਂ ਜਿਹੜਾ ਉਹ ਸਾਈਨ ਜਿਹੜੇ ਉਹ ਜ਼ਰੂਰ ਕਰਵਾ ਲਿਓ। ਬਾਅਦ ਦੇ ਵਿੱਚ ਫਿਰ ਸਾਡੇ ਨਾਲੇ ਦੁਆਲੇ ਆਨਲਾਈਨ ਨਾ ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਵੇ ਜੀ, ਉਹ ਇੰਡੀਆ ਦੀ ਸਰਕਾਰ ਕੋਲ ਚਲ ਜਾਣੇ, ਜੇ ਆ ਉਹ ਆ। ਸੋ ਇਹ ਸਿੱਧੇ ਤੁਹਾਡੇ ਜਿਹੜੇ ਅਸੈਂਬਲੀ ਮੈਂਬਰ ਆ ਉਹਦੇ ਕੋਲ ਹੀ ਜਾਣਾ ਹੈਗਾ, ਆਨਲਾਈਨ ਹੀ ਸਾਈਨ ਹੋਣੇ ਆ, ਉਹਨਾਂ ਨੂੰ ਲੈਟਰ ਜਾਣਾ ਜੀ। ਤੇ ਇਹ ਬਹੁਤ ਵਧੀਆ ਮੌਕਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਜਿਹੜਾ ਦੱਸਣ ਦੇ ਲਈ। ਹੁਣ ਜਿਹੜੀਆਂ ਉਹ ਸੰਸਥਾਵਾਂ ਜਿਹੜੇ ਕਹਿੰਦੇ ਵੀ ਨਹੀਂ ਅਸੀਂ ਇੰਡੀਆ ਦੇ ਨਾਲ ਨਹੀਂ ਆ ਜੀ, ਅਸੀਂ ਤਾਂ ਇਦਾਂ ਆ, ਸਾਨੂੰ ਤਾਂ ਇਹ ਕਰਦੇ ਆ, HAF ਵਰਗੇ, ਕੋਨਾ ਵਰਗੇ, ਉਹਨਾਂ ਤੋਂ ਵੀ ਮਾੜਾ ਜਿਹਾ ਉਹਨਾਂ ਦਾ ਵੀ ਬਿਆਨ ਜਿਹੜਾ ਉਹ ਦੇਖਿਆ ਜਾਵੇ, ਲਿਆ ਜਾਵੇ ਵੀ ਇਹ ਕਰਦੇ ਕੀ ਆ, ਵੀ ਇਹ ਹੁਣ ਅਮਰੀਕਨ ਇੰਟਰਸਟ ਦੇ ਨਾਲ ਜੁੜੇ ਆ ਕਿ ਇੰਡੀਅਨ ਇੰਟਰਸਟ ਦੇ ਨਾਲ ਜੁੜੇ ਆ। ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਇਸ ਦੇ ਵਿੱਚ ਹੋ ਜਾਣਾ ਚਾਹੀਦਾ ਕਲੀਅਰਲੀ। ਅਸੈਂਬਲੀ ਮੈਂਬਰਸ ਜਿਨ੍ਹਾਂ ਨੇ ਉਦੋਂ ਵੋਟ ਨਹੀਂ ਪਾਈ, ਉਹਨਾਂ ਨੂੰ ਹੁਣ ਜਿਹੜਾ ਕਾਲਾਂ ਵੀ ਕਰੋ, ਉਹਨਾਂ ਨੂੰ ਵੀ ਜਿਹੜਾ ਈਮੇਲਾਂ ਕਰੋ ਵੀ ਭਾਈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ, ਵੀ ਭਾਰਤ ਵਾਲੇ ਤਾਂ ਦੇਖੋ ਅਮਰੀਕਨ ਇੰਟਰਸਟ ਦੇ ਉਲਟ ਚੱਲਦੇ ਆ, ਅਮਰੀਕਨ ਲੋਕਾਂ ਨੂੰ ਅਸੈਸੀਨੇਟ ਕਰਨ ਦੀਆਂ ਕੋਸ਼ਿਸ਼ਾਂ ਆਪਣੇ ਨਾਲ ਦੇ ਮੁਲਕ ਦੇ ਵਿੱਚ ਅਸੈਸੀਨੇਟ ਕਰ ਚੁੱਕੇ ਆ। ਸੋ ਇਹ ਤੁਹਾਡਾ ਕੇਸ ਸਟਰੋਂਗ ਹੁੰਦਾ ਜਾ ਰਿਹਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਪਾਸ ਕਰਾਉਣ ਦੇ ਲਈ। ਸੋ ਇਸ ਮੌਕੇ ਦਾ ਫਾਇਦਾ ਜਿਹੜਾ ਉਹ ਜ਼ਰੂਰ ਚੁੱਕਿਆ ਜਾਵੇ, ਖਾਸ ਕਰਕੇ ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕ, ਜਿੱਥੇ ਇਸ ਟਾਈਮ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇਹ ਬਿੱਲ ਜਾਣ ਵਾਲਾ ਆ, ਜਿੱਥੇ ਵੋਟ ਜਲਦ ਇਸ ਦੇ ਵਿੱਚ ਹੋ ਸਕਦੀ ਆ। ਹਾਲ ਦੀ ਘੜੀ ਕੋਈ ਉਸ ਦੇ ਬਾਰੇ ਹੋਰ ਅਪਡੇਟ ਨਹੀਂ ਹੈਗੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੇ ਉਸ ਐਗਜ਼ੀਕਿਊਟਿਵ ਆਰਡਰ ਨੂੰ ਪਾਸ ਹੋਣ ਤੋਂ ਬਾਅਦ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਹੋਮਲੈਸ ਲੋਕ ਆ ਜਾਂ ਅਨਹਾਊਸ ਲੋਕ ਆ, ਉਹ ਜੋ ਪਬਲਿਕ ਪਲੇਸਿਸ ਦੇ ਉੱਤੇ ਨਹੀਂ ਸੌ ਸਕਦੇ ਹੈਗੇ। ਸੈਕਰਾਮੈਂਟੋ ਸਿਟੀ ਨੇ ਜਿਹੜਾ ਐਕਟ ਕੀਤਾ ਆ, ਸੈਕਰਾਮੈਂਟੋ ਦੇ ਮੇਅਰ ਇਸ ਮਾਮਲੇ ਦੇ ਵਿੱਚ ਤੇ ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਾਰਨੀ ਬਹੁਤ ਸਟ੍ਰਿਕਟ ਆ। ਉਹ ਕਹਿੰਦੇ ਵੀ ਜਦੋਂ ਤੁਸੀਂ ਲੋਕਾਂ ਨੂੰ ਟਿਕਟਾਂ ਦੇ ਦਿੰਦੇ ਵੀ ਤੁਹਾਡੇ ਘਰ ਦੇ ਅੱਗੇ ਮੈਸਅਪ ਆ, ਤੇ ਤੁਸੀਂ ਹੁਣ ਸਿਟੀ ਨੂੰ ਵੀ ਟਿਕਟਾਂ ਦਿਓ ਜਿੱਥੇ ਸਿਟੀ ਤੇ ਇੰਨਾ ਗੰਦ ਪਿਆ ਹੁੰਦਾ। ਸੋ ਕੱਲ ਸਿਟੀ ਕੌਂਸਲ ਦੀ ਮੀਟਿੰਗ ਸੀ, ਬਹੁਤ ਸਾਰਾ ਉੱਥੇ ਕਾਫੀ ਰੌਲਾ ਰੱਪਾ ਪਿਆ। ਬਹੁਤ ਸਾਰੇ ਲੋਕ ਉਹਨਾਂ ਲੋਕਾਂ ਦੇ ਹੱਕ 'ਚ ਵੀ ਆਏ ਸੀ ਵੀ ਨਹੀਂ ਜੀ, ਇਹ ਤੁਸੀਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਤੁਹਾਡੇ ਕੋਈ ਰਹਿਮ ਨਹੀਂ ਹੈਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਇੱਥੇ ਸੌਂਦੇ ਹੈਗੇ ਆ। ਪਰ 6 ਦੇ ਮੁਕਾਬਲੇ 3 ਦੇ ਨਾਲ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਵੋਟ ਪਾ ਦਿੱਤੀ ਪਈ। ਹੁਣ ਜਿਹੜਾ ਬਿਜ਼ਨਸ ਆਵਰਸ ਹੈਗੇ ਉਹਨਾਂ ਸਮਿਆਂ ਦੇ ਦੌਰਾਨ ਸਿਟੀ ਹਾਲ ਦੇ ਸਾਹਮਣੇ ਗਰਾਊਂਡ ਤੇ ਕੋਈ ਵੀ ਜਿਹੜਾ ਲੋਕ ਆ ਉਹ ਨਹੀਂ ਲੰਮਾ ਪੈ ਸਕਦਾ, ਨਹੀਂ ਤਾਂ $250 ਤੋਂ ਲੈ ਕੇ $25,000 ਤੱਕ ਫਾਈਨ ਹੋਊਗਾ। 30 ਦਿਨਾਂ ਦੇ ਵਿੱਚ ਇਹ ਇਫੈਕਟ ਹੋ ਜਾਊਗਾ। ਜਿਹੜੇ ਮੇਅਰ ਕੈਬਨ ਮਕਾਰਥੀ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਸਟੈਂਡ ਨੂੰ ਪੂਰਾ ਇਹਦੇ ਨਾਲ ਐਗਰੀ ਕਰਦਾ ਆ, ਤੇ ਇਸ ਤੋਂ ਬਿਨਾਂ ਹੁਣ ਹੋਰ ਵੀ ਜਿਹੜੇ ਸ਼ਹਿਰ ਆ ਉਹਨਾਂ ਨੂੰ ਵੀ ਐਕਟ ਕਰਨਾ ਚਾਹੀਦਾ। ਤੁਹਾਨੂੰ ਆਪਣੇ ਮੇਅਰ ਨੂੰ ਮਿਲਣਾ ਚਾਹੀਦਾ ਵੀ ਭਈ ਜਿਹੜਾ ਇੰਨਾ ਕੁਝ ਪਿਛਲੇ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਨਾ ਮੈਸਅਪ ਚੱਲ ਰਿਹਾ ਸੀ, ਹੁਣ ਮੌਕਾ ਹੈਗਾ ਕਲੀਨ ਅਪ ਕਰਨ ਦਾ। ਜਿਹੜੇ ਬੰਦੇ ਬਿਮਾਰ ਆ ਉਹਨਾਂ ਨੂੰ ਹਸਪਤਾਲਾਂ 'ਚ ਪਹੁੰਚਾਓ, ਤੇ ਜਿਹੜੇ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਆ ਉਹਨਾਂ ਨੂੰ ਫਿਰ ਜਾਂ ਜੇਲ੍ਹ 'ਚ ਕਰੋ ਜਾਂ ਉਹਨਾਂ ਨੂੰ ਫਿਰ ਉਹ ਕਿਤੇ ਲੱਭਣ, ਜਿੱਥੇ ਰੱਖੋ, ਜਿੱਥੇ ਵੀ ਰੱਖ ਸਕਦੇ ਆ, ਤਾਂ ਕਿ ਆਮ ਜਿਹੜੇ ਲੋਕ ਆ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਨਾ ਆਵੇ। ਲੋਕਾਂ ਦੇ ਬਿਜ਼ਨਸ ਜਿਹੜੇ ਡੈਡ ਹੋ ਗਏ, ਡਾਊਨਟਾਊਨਸ ਦੇ ਵਿੱਚ ਇੰਨਾ ਗੰਦ ਪਾਇਆ ਸੀ ਤੇ ਲੋਕ ਜਾਣੋਂ ਡਰਦੇ ਆ ਵੀ ਪਤਾ ਨਹੀਂ ਕਿਸੇ ਨੇ ਕੀ ਕਰ ਦੇਣਾ ਹੈਗਾ। ਸੋ ਇਹ ਹੁਣ ਵਧੀਆ ਮੌਕਾ ਹੈਗਾ ਜੀ। ਬਿਲਕੁਲ। ਹਰਜੋਤ ਸਿੰਘ ਜੀ, ਟਰੱਕਿੰਗ ਨੂੰ ਲੈ ਕੇ ਇੱਕ ਜਿਹੜੀ ਖਬਰ ਆ ਰਹੀ ਹੈ ਕੈਲੀਫੋਰਨੀਆ ਦੇ, ਹਮੇਸ਼ਾ ਕਹਿੰਦੇ ਰਹਿੰਦੇ ਵੀ ਕੁਝ ਪੋਜ਼ਿਟਿਵ ਨਿਊਜ਼ ਜਿਹੜੀ ਆਉਣੀ ਚਾਹੀਦੀ ਆ। ਸੋ ਇਹ ਇੰਗਲਿਸ਼ ਦੇ ਨਾਲ ਹੀ ਸੰਬੰਧਿਤ ਖਬਰ ਆ। ਕੈਲੀਫੋਰਨੀਆ ਵਾਲਿਆਂ ਨੇ ਸੁੱਖ ਦਾ ਸਾਹ ਇੱਕ ਹਿਸਾਬ ਦੇ ਨਾਲ ਡਰਾਈਵਰਸ ਨੂੰ ਜਿਹੜਾ ਉਹ ਦਿੱਤਾ ਆ। CHP ਕੈਲੀਫੋਰਨੀਆ ਹਾਈਵੇ ਪੈਟਰੋਲ ਕਹਿ ਰਿਹਾ ਆ ਵੀ ਜਿਹੜਾ ਟਰੰਪ ਹੁਣਾਂ ਦਾ ਇੰਗਲਿਸ਼ ਲੈਂਗੁਏਜ ਮੈਂਡੇਟ ਆ ਉਸ ਨੂੰ ਅਸੀਂ ਐਨਫੋਰਸ ਨਹੀਂ ਕਰ ਰਹੇ। ਕਹਿੰਦੇ ਵੀ ਕੈਲੀਫੋਰਨੀਆ ਦੇ ਲਾ ਦਾ ਪਾਰਟ ਨਹੀਂ ਆ।
ਇਹ CHP ਦਾ ਜਿਹੜਾ ਇਹ ਬਿਆਨ ਆਇਆ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਕਹਿ ਰਿਹਾ ਆ ਵੀ ਉਹ ਡਰਾਈਵਰਸ ਨੂੰ ਆਊਟ ਆਫ ਸਰਵਿਸ ਨਹੀਂ ਕਰ ਰਹੇ ਜਿਹੜੇ ਇੰਗਲਿਸ਼ ਨਹੀਂ ਬੋਲਦੇ, ਡਿਸਪਾਈਟ ਵੀ ਜਿਹੜਾ ਫੈਡਰਲ ਲਾ ਦੀ ਜਿਹੜੀ ਗਾਈਡੈਂਸ ਆ ਇਸ ਰੂਲ ਦੇ ਉੱਤੇ ਡਿਫਰੈਂਟ ਆਈ ਆ। ਕਈ ਜਿਹੜੇ ਹੋਰ ਸੂਬੇ ਆ ਉਹ ਵੀ ਇਸ ਰੂਲ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਡਿਲੇ ਕਰ ਰਹੇ ਆ। ਕਮਰਸ਼ੀਅਲ ਵਹੀਕਲ ਸੇਫਟੀ ਅਲਾਇੰਸ CVSA ਉਹ ਸਟੈਂਡਰਡਾਈਜ਼ ਕਰਨ ਦੇ ਲਈ ਉਹਨਾਂ ਨੂੰ ਕੰਮ ਦਿੱਤਾ ਗਿਆ ਆ ਵੀ ਜਿਹੜਾ ਮੋਟਰ ਵਹੀਕਲ ਇਨਸਪੈਕਸ਼ਨ ਆ, CMA ਇਨਸਪੈਕਸ਼ਨ ਆ, ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੀਆਂ $30 ਮਿਲੀਅਨ ਦੀਆਂ ਫੈਡਰਲ ਗ੍ਰਾਂਟਸ ਇਸ ਦੇ ਉੱਤੇ ਡਿਪੈਂਡ ਹੋ ਸਕਦੀਆਂ ਜੇ ਉਹ ਫੈਡਰਲ ਰੈਗੂਲੇਸ਼ਨ ਨੂੰ ਅਡਾਪਟ ਕਰਦੇ ਆ ਜਾਂ ਨਹੀਂ। ਹੁਣ ਤੱਕ ਜਿਹੜੀਆਂ ਟੌਪ ਦੀਆਂ ਸਟੇਟਸ ਜਿਨ੍ਹਾਂ ਨੇ ELP ਦੀਆਂ ਯਾਨੀ ਕਿ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੀਆਂ ਵਾਇਲੇਸ਼ਨਸ ਕੀਤੀਆਂ ਆ 25 ਜੂਨ ਤੋਂ 20 ਜੁਲਾਈ ਦੇ ਦਰਮਿਆਨ। ਟੈਕਸਸ ਨੇ ਸਭ ਤੋਂ ਵੱਧ ਜਿਹੜੇ 1852, ਐਰੀਜ਼ੋਨਾ ਨੇ 157, ਕੈਲੀਫੋਰਨੀਆ ਨੇ 80, ਟੈਨੇਸੀ ਨੇ 73, ਵਾਇਓਮਿੰਗ ਨੇ 51, ਪੈਂਸਿਲਵੇਨੀਆ ਨੇ 44, ਕੋਲੋਰਾਡੋ ਨੇ 41, ਆਇਓਵਾ ਨੇ 41, ਆਰਕਨਸਾ ਨੇ 40 ਤੇ ਮਜ਼ੂਰੀ ਨੇ 28 ਜਿਹੜੀਆਂ ਉਹ ਕੀਤੀਆਂ ਆ। ਤੇ ਉਹਨਾਂ ਵਿੱਚੋਂ ਆਊਟ ਆਫ ਸਰਵਿਸ ਜਿਹੜੇ ਉਹ ਕੱਢਣ ਵਾਲਿਆਂ ਦੇ ਵਿੱਚ ਕੋਲੋਰਾਡੋ, ਆਇਓਵਾ, ਆਰਕਨਸਾ, ਮਜ਼ੂਰੀ ਜਿੰਨੀਆਂ ਵਾਇਲੇਸ਼ਨ ਸੀ ਸਾਰਿਆਂ ਨੂੰ ਆਊਟ ਆਫ ਸਰਵਿਸ ਕੀਤਾ। ਤੇ ਵਾਇਓਮਿੰਗ ਦੇ ਵਿੱਚ ਵੀ 51 ਚੋਂ 48 ਨੂੰ ਕੀਤਾ, ਟੈਨੇਸੀ ਨੇ 73 ਚੋਂ 72 ਨੂੰ ਕੀਤਾ, ਕੈਲੀਫੋਰਨੀਆ ਨੇ 80 ਵਾਇਲੇਸ਼ਨ ਦੇ ਵਿੱਚੋਂ ਮਹਿਜ ਇੱਕ ਜਾਣੇ ਨੂੰ ਆਊਟ ਆਫ ਸਰਵਿਸ ਜਿਹੜਾ ਉਹ ਕੀਤਾ। ਐਰੀਜ਼ੋਨਾ 'ਚ ਵੀ 157 ਦੇ ਵਿੱਚੋਂ 43 ਨੂੰ, ਤੇ ਟੈਕਸਸ ਦੇ ਵਿੱਚ ਵਾਇਲੇਸ਼ਨ ਜ਼ਰੂਰ ਹੋਈਆਂ ਪਰ ਆਊਟ ਆਫ ਸਰਵਿਸ ਸਿਰਫ ਉਹਨਾਂ ਨੇ 6 ਜਾਣਿਆਂ ਨੂੰ ਜਿਹੜਾ ਉਹ ਕੀਤਾ ਸੀਗਾ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਕਹਿ ਰਹੀ ਆ ਵੀ ਜਿਹੜੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਜਿਹੜਾ ਮੈਂਡੇਟ ਆ ਉਸ ਨੂੰ ਉਹ ਕੈਲੀਫੋਰਨੀਆ ਦੇ ਲਾ ਦਾ ਹਿੱਸਾ ਜਿਹੜਾ ਉਹ ਨਹੀਂ ਮੰਨਦੇ। ਇਸ ਲਈ ਉਹ ਇਸ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਓ ਵੀ ਜੇ ਕੈਲੀਫੋਰਨੀਆ 'ਚ ਫੜ ਹੋ ਰਿਹਾ ਤਾਂ ਜੇ ਇੰਗਲਿਸ਼ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਆਉਂਦੀ ਤਾਂ ਤੁਹਾਨੂੰ ਮਾੜੀ ਜੀ ਰਾਹਤ ਮਿਲੂਗੀ, ਪਰ ਜੇ ਤੁਸੀਂ ਮਜ਼ੂਰੀ, ਆਰਕਨਸਾ, ਆਇਓਵਾ, ਕੋਲੋਰਾਡੋ ਦੇ ਵਿੱਚ ਫੜ ਹੁੰਦੇ ਆ ਤੇ ELP ਦੀ ਵਾਇਲੇਸ਼ਨ ਤੁਹਾਡੀ ਹੁੰਦੀ ਆ ਤਾਂ ਫਿਰ ਤੁਹਾਨੂੰ ਆਊਟ ਆਫ ਸਰਵਿਸ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉੱਥੇ ਕੀਤਾ ਜਾ ਰਿਹਾ ਹੈਗਾ ਆ। ਡਾਕਟਰ ਜਸਮੀਤ ਨੂੰ ਬੈਂਸ ਉਹਨਾਂ ਨੇ ਇੱਕ ਨਵਾਂ ਬਿੱਲ ਜਿਹੜਾ ਆ AZR-20 ਉਹ ਇੰਟਰੋਡਿਊਸ ਕੀਤਾ ਆ ਜਿਹਦੇ ਵਿੱਚ ਕਾਂਗਰਸ ਨੂੰ ਬੇਨਤੀ ਕੀਤੀ ਗਈ ਆ ਵੀ ਜਿਹੜੀਆਂ ਐਪਸਟੀਨ ਫਾਈਲਸ ਆ ਉਹਨਾਂ ਨੂੰ ਜਿਹੜਾ ਆ ਰਿਲੀਜ਼ ਕੀਤਾ ਜਾਵੇ ਤਾਂ ਕਿ ਜਿਹੜੇ ਅਮਰੀਕਨ ਲੋਕ ਹੈਗੇ ਆ ਉਹਨਾਂ ਨੂੰ ਜੋ ਟਰਾਂਸਪੇਰੈਂਸੀ ਆ ਜੋ ਉਹਨਾਂ ਦਾ ਹੱਕ ਹੈਗਾ ਉਹਦੇ ਬਾਰੇ ਪੂਰਾ ਪਤਾ ਲੱਗੇ। ਤੇ ਕਹਿੰਦੇ ਵੀ ਹਜੇ ਵੀ ਬਹੁਤ ਸਾਰੇ ਕੁਐਸਚਨਸ ਆ ਜਿਨ੍ਹਾਂ ਦੇ ਆਨਸਰ ਦੇਣੇ ਬਾਕੀ ਹੈਗੇ ਆ, ਲੈਕ ਆਫ ਇਨਫੋਰਮੇਸ਼ਨ ਹੈਗੀ ਆ ਜੋ ਕਿ ਲੋਕਾਂ ਦਾ ਟਰਸਟ ਬਣਨ ਦੇ ਲਈ ਬਹੁਤ ਜ਼ਰੂਰੀ ਹੈਗੀ ਆ। ਸੋ ਜਦੋਂ ਤੋਂ ਹੀ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਆਪਣੀ ਅਨਾਉਂਸਮੈਂਟ ਕੀਤੀ ਹੈਗੀ ਆ ਵੀ ਉਹ ਐਜ਼ ਏ ਕਾਂਗਰਸ ਕੈਂਡੀਡੇਟ ਹੋਣਗੇ, ਕਾਂਗਰਸ ਵੂਮਨ ਡੇਵਿਡ ਬਲਡਾਹੋ ਉਹਨਾਂ ਦੇ ਨਾਲ ਫਾਈਟ ਕਰਨਗੇ ਉਹਨਾਂ ਦੇ ਅਗੇਂਸਟ, ਤੇ ਉਹ ਹਰ ਰੋਜ਼ ਕੋਈ ਨਾ ਕੋਈ ਇਸ਼ੂ ਦੇ ਉੱਤੇ ਕਾਫੀ ਜਿਹੜਾ ਵੱਡਾ ਮੁੱਦੇ ਦੇ ਉੱਤੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹੈਗੇ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਜੇ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ ਵੀ ਗਿਰਾਵਟ ਰਹੀ 100 ਤੇ 72 ਪੁਆਇੰਟ ਕਰਕੇ 44,461 ਦੇ ਉੱਤੇ ਬੰਦ ਹੋਇਆ। S&P 8 ਪੁਆਇੰਟ ਘਟ ਕੇ 6363 ਤੇ, ਨੈਸਡੈਕ 31 ਪੁਆਇੰਟ ਵੱਧ ਕੇ 21,130 ਦੇ ਉੱਤੇ। ਸੋਨੇ ਦਾ ਭਾਅ $3337 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10 ਈਅਰ ਯੀਲਡ 4.36, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,18,435, ਅਥੀਰੀਅਮ $3,838 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 95 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.38 ਤੇ $1 ਬਰਾਬਰ ਇੰਡੀਆ ਦੇ 87 ਰੁਪਏ ਤੇ 70 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।